ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 9 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲਿਓਪ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ, ਕਮਲਜੀਤ ਸਿੰਘ ਮੱਖਣ ਦੌਲਤਪੁਰੀ ਮੈਂਟਿਕਾ, ਬਿਸਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5500 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇਸ ਸੈਂਚੁਰੀ ਦਾ, ਇਸ ਸਦੀ ਦਾ ਸਭ ਤੋਂ ਖਤਰਨਾਕ ਜਿਹੜਾ ਤੂਫਾਨ ਆ, ਹਰੀਕੇਨ ਆ, ਉਹ ਉਸਨੇ ਆਲਰੇਡੀ ਫਲੋਰੀਡਾ ਨੂੰ ਹਿੱਟ ਕਰਨਾ ਸ਼ੁਰੂ ਕਰ ਦਿੱਤਾ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹੈਗੇ ਆ, 120 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੀਆਂ ਹਵਾਵਾਂ ਆ ਉੱਥੇ ਤੇਜ਼ ਚੱਲ ਰਹੀਆਂ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਕਿੰਨਾ ਕੁ ਉਹਦੇ ਨਾਲ ਨੁਕਸਾਨ ਹੋਊਗਾ। 5,45,000 ਲੋਕ ਇਸ ਟਾਈਮ ਆਲਰੇਡੀ ਪਾਵਰ ਤੋਂ ਬਿਨਾਂ ਹੈਗੇ ਆ। ਕਈ ਏਰੀਆਜ਼ ਦੇ ਵਿੱਚ ਟੋਰਨੇਡੋਜ਼ ਆਏ ਆ, ਜਿਹਦੇ ਨਾਲ 28 ਫੁੱਟ ਉੱਚੀਆਂ ਜਿਹੜੀਆਂ ਪਾਣੀ ਦੀਆਂ ਵੇਵਜ਼ ਆ ਉਹ ਉੱਥੇ ਦੇਖੀਆਂ ਗਈਆਂ ਹੈਗੀਆਂ। ਇੰਟੈਂਸਿਟੀ ਜਿਹੜੀ ਹੈ ਇਹਦੀ ਹਜੇ ਤੱਕ ਕੈਟਾਗਰੀ 3 ਦੱਸੀ ਗਈ ਆ, ਪਹਿਲਾਂ ਇਹਨੂੰ 5 ਵੀ ਦੱਸਿਆ ਗਿਆ ਸੀ। ਨੈਸ਼ਨਲ ਹਰੀਕੇਨ ਸੈਂਟਰ ਦੇ ਮੁਤਾਬਕ ਕਹਿੰਦੇ ਭਈ 18 ਇੰਚ ਮੀਂਹ ਪੈਣਾ ਆ, 15 ਫੁੱਟ ਤੱਕ ਜਿਹੜਾ ਸਰਜ ਜਾਊਗੀ, ਜਿਹੜਾ ਸਮੁੰਦਰ ਹੈਗਾ ਆਲੇ ਦੁਆਲੇ ਉਹਦੀ ਪਾਣੀ ਦੀ। ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸਨ ਨੇ ਵਾਰਨਿੰਗ ਦਿੱਤੀ ਹੈਗੀ ਆ ਤੇ ਨਾਲ ਹੀ ਇਹ ਕਿਹਾ ਆ ਭਈ ਆਪਾਂ ਪ੍ਰੇ ਵੀ ਕਰਦੇ ਆ ਤਾਂ ਕਿ ਜਿਹੜੇ ਫਲੋਰੀਡੀਅਨਸ ਹੈਗੇ ਆ ਉਹ ਇਸ ਹਿਸਟੋਰਿਕ ਹਰੀਕੇਨ ਤੋਂ ਬਚ ਜਾਣ। ਸੈਰਾਸੋਟਾ ਪੁਲਿਸ ਦੇ ਚੀਫ ਰੈਕਸ ਟਰੋਚੀ ਜੋ ਆ, ਉਹਨਾਂ ਨੇ ਇਹ ਕਿਹਾ ਵੀ ਉਹਨਾਂ ਦੇ ਅਫਸਰਸ ਸਟਰੀਟਾਂ ਦੇ ਵਿੱਚ ਰਹਿਣਗੇ ਤਾਂ ਕਿ ਜੇ ਕਿਸੇ ਨੂੰ ਜ਼ਰੂਰਤ ਆ ਉਸ ਟਾਈਮ ਉਹ ਹੈਲਪ ਕਰ ਸਕਣ। 4 ਤੋਂ ਲੈ ਕੇ 5 ਮਿਲੀਅਨ ਲੋਕ, ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਹੈਗੀ ਆ। ਆਲਰੇਡੀ 10 ਇੰਚ ਤੱਕ ਜਿਹੜਾ ਮੀਂਹ ਆ ਉਹ ਪੈ ਚੁੱਕਾ ਹੈਗਾ ਆ। ਫਲੈਸ਼ ਫਲੱਡ ਵਾਰਨਿੰਗ ਜਿੱਥੇ ਟੈਂਪਾ ਫਲੋਰੀਡਾ ਦੇ ਵਿੱਚ, ਸੇਂਟ ਪੀਟਰਬਰਗ ਫਲੋਰੀਡਾ ਤੇ ਕਲੀਅਰ ਵਾਟਰ ਫਲੋਰੀਡਾ ਦੇ ਵਿੱਚ ਪੈ ਚੁੱਕੀ ਹੈਗੀ ਆ। ਤੇ ਬਨੀਸ ਏਰੀਆ ਦੇ ਵਿੱਚ ਵੀ ਸਰਜ ਜਿਹੜੀ ਆ ਪਾਣੀ ਦੀ ਬਹੁਤ ਜ਼ਿਆਦਾ ਹੈਗੀ ਆ। ਜੋ ਸੈਰਾਸੋਟਾ ਕਾਉਂਟੀ ਜੋ ਹੈਗੀ ਆ, ਸਰੋਸਤਾ, ਉਹਦੇ ਜਿਹੜੇ ਸ਼ੈਰਿਫ ਕਰਟ ਹਾਫਮੈਨ ਆ, ਉਹਨਾਂ ਨੇ ਇਹ ਕਿਹਾ ਵੀ ਇਹ ਸਟਾਰਮ ਜਿਹੜਾ ਬੜਾ ਯੂਨੀਕ ਹੈਗਾ ਆ, ਇਦਾਂ ਦਾ ਕਦੇ ਵਾਪਰਿਆ ਨਹੀਂ ਹੈਗਾ, ਕਿਉਂਕਿ ਇੰਨੀ ਵੱਡੀ ਜਿਹੜੀ ਤਬਾਹੀ ਆ ਇਹਦੇ ਨਾਲ ਮਚਣੀ ਆ ਤੇ ਇੰਨੀ ਜਲਦੀ ਜਿਹੜਾ ਇੰਨਾ ਮੀਂਹ ਪੈਣਾ ਹੈਗਾ ਆ। ਸੋ ਬਹੁਤ ਸਾਰੇ ਲੋਕ ਘਰਾਂ ਨੂੰ ਛੱਡ ਕੇ ਉੱਥੋਂ ਜਾ ਚੁੱਕੇ ਹੈਗੇ ਜੀ। ਅਗਲੀ ਜਿਹੜੀ ਖਬਰ ਆ ਉਹ ਬੇਕਰਸਫੀਲਡ ਤੋਂ ਆ ਰਹੀ ਹੈ। ਬੇਕਰਸਫੀਲਡ ਦੇ ਵਿੱਚ ਇੱਕ ਜਿਹੜੀ ਤੇਲ ਕੰਪਨੀ ਉੱਤੇ ਦੋਸ਼ ਲੱਗਿਆ ਸੀਗਾ ਕਿ ਉਹਨੇ ਸਿਟੀ ਵਾਟਰ ਦੇ ਵਿੱਚ ਉਹਦੀ ਲੀਕੇਜ ਕਰਕੇ ਕੁਝ ਥਾਵਾਂ ਦੇ ਉੱਤੇ ਸਿਟੀ ਵਾਟਰ ਹੈ ਜਿਹੜਾ ਉਹ ਗੰਦਾ ਹੋਇਆ। ਉਹਨੇ ਹੁਣ ਕੰਪਨੀ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਹੈ। ਗ੍ਰਿਫਨ ਰਿਸੋਰਸਸ LLC ਜਿਹੜੀ ਆ ਉਹ ਬੈਂਕਰਪਸੀ ਫਾਈਲ ਕਰਨ ਵੱਲ ਚੱਲ ਪਈ ਹੈ ਤੇ ਉਹਨੇ ਚੈਪਟਰ 11 ਦੀ ਜਿਹੜੀ ਬੈਂਕਰਪਸੀ ਹੈ ਉਹ ਲਾਸਟ ਵੀਕ ਫਾਈਲ ਕਰ ਦਿੱਤੀ ਹੈ। ਡਾਕੂਮੈਂਟਸ ਤੋਂ ਇਹ ਪਤਾ ਲੱਗਦਾ। ਅਰੇ ਜਿਹੜੀ ਉਹਨਾਂ ਦੀ ਅਨਾਉਂਸਮੈਂਟ ਆ ਜਾਂ ਇੱਕ ਜਾਣਕਾਰੀ ਉਦੋਂ ਬਾਹਰ ਨਿਕਲੀ ਜਦੋਂ ਬੇਕਰਸਫੀਲਡ ਸਿਟੀ ਨੇ ਉਹਨਾਂ ਨੂੰ ਸੂ ਕੀਤਾ ਹੋਇਆ, ਗ੍ਰਿਫਨ ਰਿਸੋਰਸਸ LLC ਨੂੰ, ਅਗਸਤ ਮਹੀਨੇ ਦੇ ਵਿੱਚ, ਜਿਹੜਾ ਉਹਨਾਂ ਦਾ ਤੇਲ ਖਰਾਬ ਕਰ ਰਿਹਾ ਸੀ ਸਿਟੀ ਵਾਟਰ ਸਿਸਟਮ ਨੂੰ। ਉਹਨਾਂ ਨੇ ਕਿਹਾ ਸੀਗਾ ਕਿ ਇਹਦੇ ਨਾਲ ਇਕੱਲਾ ਸਿਟੀ ਵਾਟਰ ਨਹੀਂ, ਕਈ ਹੋਰ ਜਿਹੜੇ ਅਦਾਰੇ ਨੇ ਜਾਂ ਹੋਰ ਜਿਹੜੇ ਕਾਰੋਬਾਰ ਨੇ ਉਹ ਵੀ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ ਉਹਨਾਂ ਦੀ ਇਸ ਲੀਕੇਜ ਕਰਕੇ। ਹੁਣ ਸਿਟੀ ਨੇ ਰਿਕੁਐਸਟ ਕੀਤੀ ਸੀ ਗ੍ਰਿਫਨ ਨੂੰ ਕਿ ਉਹ ਪੇ ਕਰੇ। ਸਿਟੀ ਅਟਾਰਨੀ ਜਿਹੜੇ ਗਿਨੀ ਗਿਨਾਰੋ ਨੇ, ਉਹਨਾਂ ਨੇ ਇੱਕ ਮੀਡੀਆ ਅਦਾਰੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਲਈ ਬਹੁਤ ਡਿਸਅਪੁਆਇੰਟਡ ਗੱਲ ਹੈ, ਅਸੀਂ ਬਹੁਤ ਇਸ ਤੋਂ ਬੜੇ ਨਿਰਾਸ਼ ਹਾਂ ਕਿ ਉਹਨਾਂ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਹੈ ਤੇ ਉਹ ਕਹਿੰਦੇ ਕਿ ਹੁਣ ਇਹਦੇ ਨਾਲ ਜਿਹੜੀ ਅਸੀਂ ਆਪਣਾ ਕਲੇਮ ਕੀਤਾ ਉਹ ਡਿਲੇ ਜਿਹੜਾ ਉਹ ਹੁੰਦਾ ਜਾਊਗਾ।
ਅਫੀਸ਼ੀਅਲਸ ਨੇ ਵੀ ਕਿਹਾ ਕਿ 19 ਕਾਰੋਬਾਰ ਹੋਰ ਨੇ ਜਿਨ੍ਹਾਂ ਨੇ ਆਪਣੇ ਡੈਮੇਜ ਦੇ ਲਈ ਇਹਦੇ ਨਾਲ ਜਿਹੜੇ ਇਸ ਫਰਮ ਦੇ ਕੋਲੇ ਜਿਹੜਾ ਉਹ ਕਲੇਮ ਕੀਤਾ ਸੀ ਜਾਂ ਸੂ ਕਰਨਾ ਸੀਗਾ। ਇਹਦੇ ਨਾਲ ਉਹ ਵੀ ਇਹ ਵੀ ਦੱਸਦੇ ਨੇ ਕਿ ਗ੍ਰਿਫਨ ਸੋਰਸਿਸ ਆ ਜਿਹੜੀ ਇਹ ਜੂਨ ਦੇ ਵਿੱਚ ਇਹਨੂੰ ਬਹੁਤ ਸਾਰੇ ਜਿਹੜੇ ਕਾਰੋਬਾਰ ਨੇ ਉਹਨਾਂ ਨੇ ਅਪਰੋਚ ਕਰਕੇ ਦੱਸਿਆ ਸੀਗਾ ਕਿ ਤੁਸੀਂ ਸਾਡਾ ਇਹ ਨੁਕਸਾਨ ਕਰ ਰਹੇ ਹੋ ਤੇ ਅਸੀਂ ਇਹਦੇ ਲਈ ਹੁਣ ਕੋਰਟ ਦਾ ਜਿਹੜਾ ਰੁਖ ਕਰਾਂਗੇ, ਤੁਹਾਨੂੰ ਸੂ ਕਰਾਂਗੇ। ਹੁਣ ਕੰਪਨੀ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਲੋਕਾਂ ਨੂੰ ਆਪਣੇ ਜਿਹੜੀਆਂ ਦੇਣਦਾਰੀਆਂ ਨੇ ਜਾਂ ਜਿਨ੍ਹਾਂ ਨੇ ਸੂ ਕਰਨਾ ਸੀਗਾ ਉਹਨਾਂ ਲੋਕਾਂ ਨੇ ਇਸ ਖਬਰ ਦੇ ਉੱਤੇ ਨਿਰਾਸ਼ਾ ਜਿਹੜੀ ਆ ਉਹ ਜ਼ਾਹਰ ਕੀਤੀ ਹੈ। ਅਗਲੀ ਖਬਰ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਸ਼ਾਸਤਾ ਕਾਉਂਟੀ ਦੇ ਵਿੱਚ ਕੁਝ ਘੰਟੇ ਪਹਿਲਾਂ ਅੱਗ ਲੱਗੀ ਆ। ਆਲਰੇਡੀ 300 ਏਕੜ ਸੜ ਕੇ ਸੁਆਹ ਹੋ ਚੁੱਕੇ ਹੈਗੇ ਆ। ਫੈਂਡਰਸ ਫੈਰੀ ਰੋਡ ਜੋ ਕਿ ਮੈਡਰੋਨ ਕੈਂਪ ਗਰਾਊਂਡਸ ਨੀਅਰ ਸ਼ਾਸਤਾ ਲੇਕ ਹੈਗੀ ਆ, ਉੱਥੇ ਅੱਗ ਦੀ ਸ਼ੁਰੂਆਤ ਹੋਈ ਹੈਗੀ ਆ। ਇਵੈਕੂਏਸ਼ਨ ਆਰਡਰਸ ਇਸ਼ੂ ਕਰ ਦਿੱਤੇ ਗਏ ਆ ਜ਼ੋਨ LKH 1448B ਵੀਲਰ ਨਰਸਰੀ ਵਾਲਾ ਜਿਹੜਾ ਏਰੀਆ ਹੈਗਾ ਨਾਰਥ ਆਫ ਕਾਉਂਟੀ ਹਾਈਵੇ N8G01 ਬਰੁਕ ਮਾਊਂਟੇਨ ਲੋਕਾਈਟ ਰੋਡ ਤੇ ਇਸੇ ਤਰ੍ਹਾਂ ਟ੍ਰਿਨਿਟੀ ਨੈਸ਼ਨਲ ਰਿਕ੍ਰੀਏਸ਼ਨ ਏਰੀਆ ਸਾਊਥ ਆਫ ਕਰਲ ਰਿਜ ਜੀਪ ਟ੍ਰੇਲ ਜੋ ਹੈਗਾ ਆ। ਸੋ ਅਕੋਰਡਿੰਗ ਟੂ US ਫੋਰੈਸਟ ਸਰਵਿਸ ਜਿਹੜਾ ਫੁੱਲ ਵਾਈਡਲੈਂਡ ਤੇ 에ਅਰਕ੍ਰਾਫਟ ਰਿਸਪੌਂਸ ਆਲਰੇਡੀ ਸ਼ੁਰੂ ਕਰ ਦਿੱਤਾ ਗਿਆ, ਜਿਹਦੇ ਵਿੱਚ 8 ਇੰਜਨ 2 ਕਰੂ ਤੇ 4 ਹੈਲੀਕਾਪਟਰ 2 ਵਾਟਰ ਦੇ ਟੈਂਡਰਸ ਆਲਰੇਡੀ ਇਹਦੇ ਉੱਤੇ ਵਰਕਆਊਟ ਕਰ ਰਹੇ ਹੈਗੇ ਆ। ਇੱਕ ਸਟਰਕਚਰ ਜੋ ਆ ਉਹ ਅੱਗ ਦੀ ਭੇਟ ਵੀ ਚੜ ਚੁੱਕੀ ਹੈਗੀ ਜੀ। ਅਗਲੀ ਜਿਹੜੀ ਖਬਰ ਆ ਉਹ ਕੈਟਲੀਨਾ ਆਈਲੈਂਡ ਤੋਂ ਆ ਰਹੀ ਹੈ। ਇੱਥੇ ਇੱਕ ਜਿਹੜਾ ਛੋਟਾ ਜਹਾਜ਼ ਆ ਉਹ ਹਾਦਸਾਗ੍ਰਸਤ ਹੋ ਗਿਆ ਤੇ ਇਸ ਹਾਦਸੇ ਦੇ ਵਿੱਚ 5 ਜਣਿਆਂ ਦੇ ਮਾਰੇ ਜਾਣ ਬਾਰੇ ਪਤਾ ਲੱਗਿਆ। ਐਵਲੋਨ ਜਿਹੜੇ ਸ਼ੈਰਿਫ ਸਟੇਸ਼ਨ ਨੇ ਉਹਨਾਂ ਨੇ ਇੱਕ ਐਮਰਜੈਂਸੀ ਨੋਟੀਫਿਕੇਸ਼ਨ ਰਿਸੀਵ ਕੀਤਾ ਸੀਗਾ ਤੇ ਉਸ ਤੋਂ ਬਾਅਦ ਦੱਸਿਆ ਗਿਆ ਸੀਗਾ ਕਿ ਇਸ ਹਾਦਸੇ ਬਾਰੇ ਜਿਹੜੀ ਉਹ ਜਾਣਕਾਰੀ ਮਿਲੀ ਸੀ। ਲਾਸ ਐਂਜਲਸ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਨੇ ਜਿਹੜੀ ਜਾਣਕਾਰੀ ਦਿੱਤੀ ਹੈ। ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਇਹ ਪਤਾ ਲੱਗਿਆ ਸੀਗਾ ਕਿ ਇਸ ਜਹਾਜ਼ ਦੇ ਵਿੱਚ ਕੁਝ ਤਕਨੀਕੀ ਖਾਮੀਆਂ ਆਉਣ ਕਰਕੇ ਜਿਹੜਾ ਇਹ ਟਵਿਨ ਇੰਜਨ 에ਅਰਕ੍ਰਾਫਟ ਦੱਸਿਆ ਗਿਆ ਉਹ ਕੈਟਾਲੀਨਾ ਆਈਲੈਂਡ ਦੇ ਇਲਾਕਿਆਂ ਦੇ ਵਿੱਚ ਜਿਹੜਾ ਉਹ ਹਾਦਸਾਗ੍ਰਸਤ ਹੋ ਗਿਆ ਤੇ ਇਹ ਉਦੋਂ ਕੈਟਾਲੀਨਾ 에ਅਰਪੋਰਟ ਦੇ ਉੱਤੇ ਉਤਰਨ ਦੀ ਕੋਸ਼ਿਸ਼ ਵੀ ਕਰ ਰਿਹਾ ਸੀਗਾ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹਨੇ ਦੱਸਿਆ ਕਿ ਇਹ ਜਿਹੜਾ ਪਲੇਨ ਆ ਉਹ ਜਦੋਂ ਹਾਦਸਾਗ੍ਰਸਤ ਹੋਇਆ, ਜਦੋਂ ਕ੍ਰੈਸ਼ ਹੋਇਆ ਤੇ ਉਸ ਤੋਂ ਬਾਅਦ 5 ਜਾਣੇ ਇਹਦੇ ਵਿੱਚ ਸਵਾਰ ਸੀਗੇ। ਉਹਨਾਂ ਦੀ ਜਿਹੜੀ ਆਇਡੈਂਟੀਟੀ ਆ ਹਲੇ ਰਿਲੀਜ਼ ਨਹੀਂ ਕੀਤੀ ਗਈ। ਕੈਟਾਲੀਨਾ ਆਈਲੈਂਡ ਜਿਹੜਾ 에ਅਰਪੋਰਟ ਆ ਉਹ ਵੀ ਇਸ ਮਾਮਲੇ ਦੀ ਜਿਹੜੀ ਆ ਉਹ ਜਾਂਚ ਕਰ ਰਿਹਾ। ਦੱਸਿਆ ਜਾ ਰਿਹਾ ਕਿ ਜਦੋਂ ਇਹ ਹਾਦਸਾਗ੍ਰਸਤ ਹੋਇਆ ਤੇ ਉਦੋਂ ਇਹ 1602 ਫੁੱਟ ਦੇ ਉੱਤੇ ਸੀਗਾ ਤੇ ਇਹਨੇ ਜਿਹੜਾ ਉਦੋਂ ਜਾਂ ਕਹਿ ਲਓ ਕਿ ਲੈਂਡਿੰਗ ਕਰਨ ਦੀ ਕੋਸ਼ਿਸ਼ ਦੇ ਵਿੱਚ ਸੀਗਾ। ਕੁਝ ਵੀ ਇਸ ਹਾਦਸੇ ਦੇ ਕਾਰਨ ਹੋ ਸਕਦਾ, ਪਰ ਉਹ ਕਹਿੰਦੇ ਕਿ ਸਮੇਂ ਸਿਰ ਜਿਹੜਾ ਸਹੀ ਫੈਸਲਾ ਨਾ ਲੈ ਸਕਣਾ ਵੀ ਇਸ ਹਾਦਸੇ ਦਾ ਜਿਹੜਾ ਉਹ ਕਾਰਨ ਬਣਿਆ। ਹਲੇ ਇਹ ਜਿਹੜੀ ਹਾਦਸੇ ਦੇ ਕਾਰਨਾਂ ਦੀ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਹੈ। FFA ਤੇ ਨੈਸ਼ਨਲ ਟਰਾਂਸਪੋਰਟ ਸੇਫਟੀ ਬੋਰਡ ਆ ਜਿਹੜਾ ਉਹ ਇਸ ਹਾਦਸੇ ਨੂੰ ਹੁਣ ਇਨਵੈਸਟੀਗੇਟ ਕਰਨਗੇ ਜੀ। ਅਗਲੀ ਖਬਰ ਜਿਹੜੀ ਆ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਬੜੀ ਮਾੜੀ ਖਬਰ ਆ ਰਹੀ ਆ। ਇੱਕ ਪੰਜਾਬੀ ਨੇ ਦੂਸਰੇ ਪੰਜਾਬੀ ਨੌਜਵਾਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਕੱਲ ਰਾਤ ਤੇ ਇਹ ਸਾਰੀ ਜਿਹੜੀ ਇਨਸੀਡੈਂਟ ਆ ਉੱਥੇ ਦਾ ਜਿਹੜਾ ਲੋਕਲ ਜਿੰਨਾ ਵੀ ਨਿਊਜ਼ ਹੈਗਾ, ਚਾਹੇ ਉਹ TV ਸਟੇਸ਼ਨ ਆ ਚਾਹੇ ਉਹ ਫ੍ਰਿਜ਼ਨੋ ਵੀ ਆ, ਉਹਨਾਂ ਸਾਰਿਆਂ ਨੇ ਕਵਰ ਕੀਤਾ ਹੈਗਾ। ਕਹਿੰਦੇ ਭਈ ਆਫੀਸਰਸ ਨੇ ਜਦੋਂ ਰਿਸਪੌਂਡ ਕੀਤਾ ਨਾਰਥ ਪੁਆਇੰਟ ਇਵੈਂਟ ਸੈਂਟਰ ਜੋ ਕਿ 4277 ਨਾਰਥ ਵੈਸਟ ਐਵਨਿਊ ਫ੍ਰਿਜ਼ਨੋ ਦੇ ਵਿੱਚ ਹੈਗੀ ਆ, ਟਿਊਜ਼ਡੇ ਰਾਤ ਨੂੰ ਮੰਗਲਵਾਰ ਰਾਤ ਨੂੰ 8 ਵਜੇ ਦੇ ਕਰੀਬ। ਤੇ ਜਦੋਂ ਪਹੁੰਚੇ ਉਹਨਾਂ ਨੇ ਦੇਖਿਆ ਵੀ ਇੱਕ 20s ਦੇ ਵਿੱਚ ਜਿਹੜਾ ਨੌਜਵਾਨ ਆ ਉਹਦੇ ਗਨ ਸ਼ਾਟ ਵੂਨ ਲੱਗੇ ਹੋਏ ਲੱਗੇ ਹੋਏ ਸੀ ਤੇ ਉਹ ਤੋਂ ਸਫਰ ਕਰ ਰਿਹਾ ਸੀ ਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਪਰ ਉੱਥੇ ਜਾ ਕੇ ਜਿਹੜਾ ਆ ਉਸ ਨੂੰ ਡੈਡ ਪ੍ਰਨਾਊਂਸ ਕਰ ਦਿੱਤਾ ਗਿਆ ਹੈਗਾ। ਸੇਮ ਟਾਈਮ ਦੇ ਉੱਤੇ ਡਿਟੈਕਟਿਵਸ ਨੇ ਇਹ ਕਿਹਾ ਵੀ ਉਹਨਾਂ ਨੂੰ ਇੱਕ ਬੰਦੇ ਦੀ ਕਾਲ ਆਈ ਜਿਸ ਨੇ ਸ਼ੂਟ ਕੀਤਾ ਸੀ। ਉਸਨੇ ਇਹ ਕਿਹਾ ਵੀ ਮੈਂ ਇਸ ਨੂੰ ਗੋਲੀਆਂ ਮਾਰੀਆਂ ਹੈਗੀਆਂ ਤੇ ਮੈਨੂੰ ਜੇ ਤੁਸੀਂ ਅਰੈਸਟ ਕਰਨਾ ਆ ਤਾਂ ਅਰੈਸਟ ਕਰ ਸਕਦੇ ਹੋ। ਫ੍ਰਿਜ਼ਨੋ ਪੁਲਿਸ ਡਿਪਾਰਟਮੈਂਟ ਨੇ ਸਸਪੈਕਟ ਦੇ ਨਾਲ ਜਿਹੜੀ ਉੱਥੇ ਨਹਿਰ ਲੱਗੇ ਜਾਂਦੀ ਸੀ ਉੱਥੇ ਕੰਟੈਕਟ ਕੀਤਾ। 150 ਫੁੱਟ ਇਨਸੀਡੈਂਟ ਤੋਂ ਪਰੇ ਸੀਗਾ ਤੇ ਉਸ ਨੂੰ ਕਸਟਡੀ ਦੇ ਵਿੱਚ ਲੈ ਲਿਆ। ਹਜੇ ਰਿਲੇਸ਼ਨ ਉਹਨਾਂ ਦਾ ਨਹੀਂ ਦੱਸਿਆ ਜਾ ਰਿਹਾ ਦੋਨਾਂ ਦਾ ਵੀ ਕਿਸ ਤਰ੍ਹਾਂ ਦਾ ਹੈਗਾ। ਨਾਮ ਉਹਨਾਂ ਨੇ ਜਿਹੜੇ ਆ ਡਿਸਕਲੋਜ਼ ਕਰ ਦਿੱਤੇ ਹੈਗੇ ਆ। ਜਿਹੜਾ ਵਿਕਟਮ ਜਿਹਦੇ ਗੋਲੀਆਂ ਮਾਰੀਆਂ ਜਿਹਦੀ ਮੌਤ ਹੋ ਗਈ ਉਹ 29 ਸਾਲਾਂ ਦਾ ਹਰਮਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਆ। ਕਹਿੰਦੇ ਵੀ ਅਜੇ 2 ਮਹੀਨੇ ਪਹਿਲਾਂ ਹੀ ਉਹਦਾ ਜਿਹੜਾ ਵਿਆਹ ਹੋਇਆ ਸੀਗਾ। ਤੇ ਜਿਹੜਾ ਗੋਲੀ ਮਾਰਨ ਵਾਲਾ ਆ ਉਹਦਾ ਨਾਂ ਲਵਪ੍ਰੀਤ ਸਿੰਘ ਦੱਸਿਆ ਗਿਆ, ਉਹ 28 ਸਾਲਾਂ ਦਾ ਹੈਗਾ ਆ। ਤੇ ਲਵਪ੍ਰੀਤ ਨੇ ਜਿਹੜੇ ਆਫੀਸਰਸ ਆ
ਉਹਨਾਂ ਨੂੰ ਇਹ ਦੱਸਿਆ ਸੀ ਵੀ ਮੈਨੂੰ ਤੁਸੀਂ ਅਰੈਸਟ ਕਰ ਸਕਦੇ ਹੋ, ਮੈਂ ਸਰੈਂਡਰ ਕਰਨ ਦੇ ਲਈ ਰੈਡੀ ਹੈਗਾ ਆ। ਤੇ ਉਸਦੇ ਕੋਲੋਂ ਸੈਮੀ ਆਟੋਮੈਟਿਕ ਫਾਇਰ ਆਰਮ ਉਹ ਵੀ ਪੁਲਿਸ ਵਾਲਿਆਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਜਿਹੜਾ ਵਿਕਟਮ ਸੀ ਉਹਨੂੰ ਕੋਸ਼ਿਸ਼ ਤਾਂ ਬਹੁਤ ਕੀਤੀ ਗਈ ਬਚਾਉਣ ਦੀ, ਪਰ ਉਹ ਬਚ ਨਹੀਂ ਸਕਿਆ। ਤੇ ਕਹਿੰਦੇ ਆ ਵੀ ਜਿਹੜੇ ਹੋਮੋਸਾਈਡ ਡਿਟੈਕਟਿਵਸ ਆ, ਉਹਨਾਂ ਨੇ ਕਿਹਾ ਵੀ ਲਵਪ੍ਰੀਤ ਜਿਹੜੇ ਹਰਮਨਪ੍ਰੀਤ ਆ, ਦੋਨੋਂ ਹੀ ਮੋਡੈਸਟੋ ਤੋਂ ਸੀ ਤੇ ਦੋਨੋਂ ਹੀ ਇੱਕ ਦੂਜੇ ਨੂੰ ਜਾਣਦੇ ਸੀ ਤੇ ਦੋਨੋਂ ਹੀ ਇੱਕ ਸੈਲੀਬ੍ਰੇਸ਼ਨ ਦੇ ਸੰਬੰਧ ਦੇ ਵਿੱਚ ਰੈਸਟੋਰੈਂਟ 'ਚ ਉੱਥੇ ਫ੍ਰਿਜਨੋ 'ਚ ਆਏ ਹੋਏ ਸੀਗੇ। ਕਹਿੰਦੇ ਵੀ ਲਵਪ੍ਰੀਤ ਨੇ ਆਪਣੀ ਗਨ ਨੂੰ ਪੁੱਲ ਕੀਤਾ ਤੇ ਹਰਮਨਪ੍ਰੀਤ ਸਿੰਘ ਦੇ ਅੱਪਰ ਬੋਡੀ ਪਾਰਟਸ ਦੇ ਵਿੱਚ, ਅੱਪਰ ਬੋਡੀ ਜਿਹੜੀ ਆ ਉੱਥੇ ਪਾਰਕਿੰਗ ਲੋਟ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ। ਉਹ ਤੋਂ ਬਾਅਦ ਉਹ ਉੱਥੋਂ ਭੱਜ ਗਿਆ ਤੇ ਬਾਅਦ ਦੇ ਵਿੱਚ ਉਸਨੇ ਇੱਕ ਹੋਰ ਵਿਕਟਮ ਨੂੰ ਵੀ ਗੋਲੀਆਂ ਮਾਰੀਆਂ। ਲੱਕਲੀ ਉਹ ਬਚ ਗਿਆ ਤੇ ਅੱਗੇ ਜਾ ਕੇ ਉਸਨੇ ਫਿਰ ਪੁਲਿਸ ਨੂੰ ਆਪ ਹੀ ਕਾਲ ਕਰ ਦਿੱਤੀ ਵੀ ਮੈਂ ਇੱਥੇ ਹੈਗਾ ਆ। ਲਵਪ੍ਰੀਤ ਸਿੰਘ ਨੂੰ ਹੁਣ ਫ੍ਰਿਜਨੋ ਕਾਉਂਟੀ ਦੀ ਜੇਲ੍ਹ ਦੇ ਵਿੱਚ ਸਸਪੀਸ਼ਨ ਆਫ ਹੋਮੋਸਾਈਡ ਤੇ ਅਟੈਂਪਟਡ ਹੋਮੋਸਾਈਡ ਦੇ ਸੰਬੰਧ ਦੇ ਵਿੱਚ ਅਰੈਸਟ ਕਰ ਲਿਆ ਗਿਆ ਹੈਗਾ। ਫ੍ਰਿਜਨੋ ਪੁਲਿਸ ਡਿਪਾਰਟਮੈਂਟ ਨੇ ਸਾਰੇ ਹੀ ਮੀਡੀਆ ਨੂੰ ਜਿਹੜੀ ਖਬਰ ਸਾਂਝੀ ਕੀਤੀ ਆ, ਉਹਨਾਂ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਜੇ ਕਿਸੇ ਦੇ ਕੋਲ ਕੋਈ ਇਨਫੋਰਮੇਸ਼ਨ ਹੋਵੇ, ਕਿਉਂਕਿ ਸਟਿਲ ਇਹ ਆਨਗੋਇੰਗ ਇਨਵੈਸਟੀਗੇਸ਼ਨ ਆ, ਤੇ ਤੁਸੀਂ ਫ੍ਰਿਜਨੋ ਪੁਲਿਸ ਡਿਪਾਰਟਮੈਂਟ ਦੇ ਡਿਟੈਕਟਿਵ ਜੇ ਐਡ ਨੇ ਜਾਂ ਡਿਟੈਕਟਿਵ ਆਰ ਮੋਂਟੋਇਆ, ਉਹਨਾਂ ਨੂੰ 5596212445 ਤੇ ਕੰਟੈਕਟ ਕਰ ਸਕਦੇ ਹੋ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਬੇਕਰਸਫੀਲਡ ਦੀ। ਯੂਐਸ ਡਿਪਾਰਟਮੈਂਟ ਆਫ ਜਸਟਿਸ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਅਰਵਿੰਦ ਹਾਈ ਸਕੂਲ ਦਾ ਜਿਹੜਾ ਸਾਬਕਾ ਸਿਕਿਉਰਿਟੀ ਗਾਰਡ ਹੈ, ਉਹਨੂੰ 2 ਸਾਲਾਂ ਦੀ ਸਜ਼ਾ ਹੋਈ ਹੈ ਕਿਉਂਕਿ ਉਹਦੇ ਉੱਤੇ ਦੋਸ਼ ਲੱਗੇ ਸਨ ਤੇ ਦੋਸ਼ ਸਾਬਤ ਹੋਏ ਸਨ ਕਿ ਉਹਨੇ ਐਕਸਪਲੋਸਿਵ ਜਿਹੜਾ ਉਹ ਸੇਲ ਕੀਤਾ। ਤੇ ਉਸ ਤੋਂ ਬਾਅਦ ਇਹ ਵੀ ਪਤਾ ਲੱਗਿਆ ਕਿ ਉਹਨੇ FBI ਦੀ ਜਦੋਂ ਜਾਂਚ ਚੱਲ ਰਹੀ ਸੀ ਇਸ ਮਾਮਲੇ ਦੇ ਵਿੱਚ, ਉਹਨਾਂ ਨੂੰ ਗਲਤ ਜਾਣਕਾਰੀਆਂ ਵੀ ਦਿੱਤੀਆਂ ਸੀਗੀਆਂ। ਐਂਜਲੋ ਜੈਕਸਨ ਮੈਂਡੀਏਵਰ ਜਿਹੜਾ 27 ਸਾਲ ਦਾ ਬੇਕਰਸਫੀਲਡ ਦੇ ਰਹਿਣ ਵਾਲਾ, ਤੇ ਕੋਰਟ ਡਾਕੂਮੈਂਟਸ ਤੋਂ ਇਹ ਪਤਾ ਲੱਗਦਾ ਕਿ ਉਹਨੇ ਇੰਸਟਾਗ੍ਰਾਮ ਅਕਾਊਂਟ ਜਿਹੜਾ ਉਹ ਬਣਾਇਆ ਹੋਇਆ ਸੀਗਾ ਤੇ ਉੱਥੋਂ ਉਹ ਐਕਸਪਲੋਸਿਵ ਜਿਹੜੇ ਨੇ ਤੇ ਹੋਰ ਜਿਹੜਾ ਮਟੀਰੀਅਲ ਆ ਜਿਹੜਾ ਕਿ ਧਮਾਕਾ ਖੇਜ਼ ਕਹਿ ਸਕਦੇ ਆ, ਉਹਨੂੰ ਸੇਲ ਕਰਦਾ ਸੀਗਾ। ਉਹ ਕਲੋਜ਼ਲੀ ਕੰਮ ਕਰ ਰਿਹਾ ਸੀਗਾ ਬੇਕਰਸਫੀਲਡ ਟੀਨਸ ਦੇ ਨਾਲ, ਕੁਝ ਦੇ ਨਾਲ, ਤੇ ਨਾਲ ਹੀ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਬਦਲੇ ਕਈ ਲੋਕਾਂ ਨੂੰ ਉਹ ਐਕਸਪਲੋਸਿਵ ਦੇਣ ਦੇ ਬਦਲੇ ਵੱਡੀਆਂ ਰਕਮਾਂ ਵੀ ਜਿਹੜੀਆਂ ਉਹ ਹਾਸਲ ਕਰਦਾ ਸੀਗਾ। ਜਦੋਂ ਇਸ ਮਾਮਲੇ ਦੇ ਵਿੱਚ FBI ਨੇ ਤਹਿਕੀਕਾਤ ਕੀਤੀ, ਜਾਂਚ ਕੀਤੀ, ਤਾਂ ਉਹਨਾਂ ਨੇ ਦੇਖਿਆ ਕਿ ਇਹ ਬੰਦੇ ਨੂੰ ਉਹਨਾਂ ਨੇ ਪਿੱਛਾ ਕੀਤਾ, ਇਹਦਾ ਕਾਫੀ ਇਹਨੂੰ ਫੋਲੋ ਕੀਤਾ ਤੇ ਪਤਾ ਲੱਗਾ ਕਿ ਇਹ ਟੀਨਸ ਤੋਂ ਉਹਨਾਂ ਨੂੰ ਇਹੋ ਜਿਹੇ ਪਦਾਰਥ ਦੇ ਕੇ ਤੇ ਉਹਦੀ ਆੜ ਦੇ ਵਿੱਚ ਡਰੱਗ ਦਾ ਜਿਹੜਾ ਕਾਰੋਬਾਰ ਆ ਉਹਦੇ ਨਾਲ ਵੀ ਇਹ ਜੁੜਿਆ ਹੋਇਆ ਸੀਗਾ। ਜੂਨ 1, 2023 ਦੀ ਗੱਲ ਆ, ਜਦੋਂ ਫੈਡਰਲ ਏਜੰਟਸ ਨੇ ਇਹਦੇ ਜਿਹੜੇ ਘਰ ਆ ਉਹ ਸਰਚ ਵਾਰੰਟ ਲੈ ਕੇ ਤੇ ਉਹਦੀ ਤਲਾਸ਼ੀ ਲਈ ਤੇ ਉੱਥੇ ਸਰਚ ਕੀਤਾ ਸੀਗਾ। ਉਹਨਾਂ ਨੂੰ 500 ਪਾਊਂਡ ਜਿਹੜਾ ਐਕਸਪਲੋਸਿਵ ਤੇ ਐਕਸਪਲੋਸਿਵ ਮਟੀਰੀਅਲ ਵੀ ਮਿਲਿਆ ਸੀਗਾ ਤੇ ਨਾਲ ਹੀ ਉਹਨਾਂ ਨੇ ਕਿਹਾ ਸੀਗਾ ਕਿ ਇਸ ਤੋਂ ਇਲਾਵਾ ਡਰੱਗ ਦੀਆਂ ਵੀ ਕੁਝ ਖੇਪਾਂ ਜਿਹੜੀਆਂ ਨੇ ਉਹ ਮਿਲੀਆਂ ਸੀਗੀਆਂ। ਪਰ ਬਾਅਦ ਦੇ ਵਿੱਚ ਇਹ ਬੰਦੇ ਨੇ ਉਹਨਾਂ ਨੂੰ ਕੋਈ ਨਿਆਣਾ ਦਿੱਤਾ, ਮਤਲਬ ਇਹਨੇ ਜਾਂਚ ਦੇ ਵਿੱਚ ਆਨਾਕਾਨੀ ਕੀਤੀ, ਪਰ ਪਤਾ ਲੱਗਿਆ ਕਿ ਕਰਨ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਦਫ਼ਤਰ ਵੱਲੋਂ ਕਿ ਇਹਨੂੰ ਫਿਰ ਇੱਕ ਮਾਮਲੇ ਦੇ ਵਿੱਚ ਰੰਗੇ ਹੱਥੀ, ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ, ਇੱਕ ਡੀਲ ਦੇ ਦੌਰਾਨ ਫੜਿਆ ਗਿਆ ਤੇ ਉਸ ਤੋਂ ਬਾਅਦ ਫਿਰ ਜਿਹੜੀ ਆ FBI ਨੇ ਇਸ ਬੰਦੇ ਨੂੰ, ਬੇਕਰਸਫੀਲਡ ਪੁਲਿਸ ਡਿਪਾਰਟਮੈਂਟ ਨੇ ਜਿਹੜਾ ਉਹਦੇ ਕੋਲੇ ਕੇਸ ਗਿਆ ਤੇ ਉਹਨਾਂ ਨੇ ਅਰੈਸਟ ਕੀਤਾ। ਹੁਣ ਇਹ ਸਕੂਲ ਦਾ ਇੱਕ ਦੱਸਿਆ ਗਿਆ ਸਿਕਿਉਰਿਟੀ ਗਾਰਡ, ਸਕੂਲ ਦੇ ਨਾਲ ਜੁੜੇ ਜਿਹੜੇ ਲੋਕ ਨੇ ਜਾਂ ਐਜੂਕੇਸ਼ਨ ਦੇ ਨਾਲ ਜੁੜੇ ਜਿਹੜੇ ਲੋਕ ਨੇ, ਉਹਨਾਂ ਦੇ ਇਹਨਾਂ ਕ੍ਰਾਈਮ ਦੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਹੋਣ ਦੀਆਂ ਖਾਸੀਆਂ ਖਬਰਾਂ ਨੇ। ਤੇ ਖਾਸ ਗੱਲ ਇਹ ਹੈ ਕਿ ਇਹ ਟੀਨਸ ਨੂੰ, ਜਿਹੜੇ ਨੌਜਵਾਨ ਬੱਚੇ ਨੇ, ਉਹਨਾਂ ਦੇ ਨਾਲ ਹੀ ਡੀਲਸ ਕਰਦਾ ਸੀ ਜਾਂ ਉਹਨਾਂ ਨੂੰ ਹੀ ਨਿਸ਼ਾਨੇ ਤੇ ਆਪਣੇ ਤੇ ਲੈਂਦਾ ਸੀ। ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਆਪਾਂ ਸਵੇਰੇ ਵੀ ਦੱਸਿਆ ਸੀ ਵੀ ਜਕਾਰਾ ਮੂਵਮੈਂਟ ਵੱਲੋਂ ਤੇ ਹੋਰ ਸਾਰੇ ਹੀ ਸਿੱਖ ਜਥੇਬੰਦੀਆਂ ਵੱਲੋਂ ਰਲ ਕੇ ਇੱਕ ਫੀਅਰਲੈਸ ਤੇ ਜਸਟਿਸ ਪੈਦਲ ਮਾਰਚ ਬੇਕਰਸਫੀਲਡ ਤੋਂ ਸ਼ੁਰੂ ਕੀਤਾ ਗਿਆ ਹੈਗਾ। ਅੱਜ ਪਹਿਲਾ ਦਿਨ ਸੀ ਤੇ ਸਾਡੀ ਟੀਮ ਰਾਜਕਨਵੀਰ ਸਿੰਘ ਹੋਣੀ ਤੇ ਹੋਰ ਉੱਥੇ ਪਹੁੰਚੇ ਹੋਏ ਸੀ। ਤੇ ਰਾਜਕਨਵੀਰ ਸਿੰਘ ਹੋਣੀ ਤਾਂ ਸ਼ੇਖ ਮੀਲ ਤੁਰੇ ਵੀ ਹੈਗੇ ਆ ਪੈਦਲ ਮਾਰਚ, ਉਹਨਾਂ ਨੇ ਖੁਦ ਹਿੱਸਾ ਲਿਆ। ਸੋ ਸੰਗਤਾਂ ਪਹੁੰਚੀਆਂ ਹੋਈਆਂ ਸੀਗੀਆਂ ਆਲਰੇਡੀ। ਇਹ ਪੈਦਲ ਮਾਰਚ ਸ਼ੁਰੂ ਹੋ ਗਿਆ। ਕੱਲ ਆਪਾਂ ਪੋਸਟਰ ਵੀ ਪਾਇਆ ਸੀਗਾ, ਕੁਝ ਵੀਡੀਓਜ਼ ਜਿਹੜੇ ਅੱਜ ਦੀ ਇਵੈਂਟ ਦੀਆਂ ਉਹ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ, ਕੁਝ ਸ਼ੇਅਰ ਵੀ ਕਰ ਦਿੱਤੀਆਂ ਗਈਆਂ ਹੈਗੀਆਂ। ਸੋ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਇਹ ਬੇਕਰਸਫੀਲਡ ਤੋਂ ਪੈਦਲ ਮਾਰਚ ਸ਼ੁਰੂ ਹੋ ਕੇ ਜੋ ਸੈਕਰਾਮੈਂਟੋ ਸਾਡੀ ਕੈਪੀਟਲ ਆ ਕੈਲੀਫੋਰਨੀਆ ਦੀ, ਉੱਥੇ ਐਂਡ ਹੋਣਾ ਹੈਗਾ 1 ਨਵੰਬਰ ਨੂੰ। ਸੋ ਇਹਦੇ ਵਿੱਚ 1984 ਚ ਜੋ ਸਿੱਖਾਂ ਦਾ ਕਤਲੇਆਮ ਹੋਇਆ, ਜੈਨੋਸਾਈਡ ਹੋਇਆ, 40 ਸਾਲ ਹੋ ਗਏ ਆ, ਹਜੇ ਤੱਕ ਜਸਟਿਸ ਨਹੀਂ ਮਿਲਿਆ। ਉਹ ਅਵੇਅਰਨੈਸ ਕਰਾਣੀ ਆ ਪੂਰੇ
ਕੈਲੀਫੋਰਨੀਆ ਦੀਆਂ ਸੰਗਤਾਂ ਨੂੰ, ਕੈਲੀਫੋਰਨੀਆ ਦੇ ਲੋਕਾਂ ਨੂੰ, ਕੈਲੀਫੋਰਨੀਆ ਦੇ ਮੀਡੀਆ ਨੂੰ ਤੇ ਅਲਟੀਮੇਟਲੀ ਯੂਐਸਏ ਦੇ ਮੀਡੀਆ ਨੂੰ ਵੀ ਪਤਾ ਚੱਲੂਗਾ। ਤੇ ਦੂਸਰਾ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਵੀ ਇਹ ਜਿਹੜਾ ਬਿੱਲ ਪਾਸ ਹੋਣਾ ਚਾਹੀਦਾ। ਸੋ ਅੱਜ ਗੁਰੂ ਨਾਨਕ ਸਿੱਖ ਮਿਸ਼ਨ ਗੁਰਦੁਆਰਾ ਸਾਹਿਬ 9 ਵਜੇ ਸਵੇਰੇ ਅਰਦਾਸ ਹੋ ਕੇ ਇਹ ਪੈਦਲ ਮਾਰਚ ਸ਼ੁਰੂ ਹੋਇਆ ਸੀ, ਤੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ, ਹੁਣ ਇਹ ਪੈਦਲ ਮਾਰਚ ਪੋਲੋ ਪਾਰਕ ਜੋ ਹੈਗਾ ਉੱਥੇ ਪਹੁੰਚ ਚੁੱਕਾ। ਉੱਥੇ ਰਹਿਰਾ ਸਾਹਿਬ ਤੇ ਕੀਰਤਨ ਹੋਊਗਾ, ਤੇ ਉਸ ਤੋਂ ਬਾਅਦ ਕੱਲ ਸਵੇਰੇ ਫਿਰ ਪੋਲੋ ਮਾਰਚ ਤੋਂ ਸ਼ੁਰੂ ਹੋਊਗਾ ਤੇ ਮੈਕਫਾਰਲੈਂਡ ਦੇ ਲਾਗੇ ਛਾਗੇ ਜਾ ਕੇ ਐਂਡ ਹੋਊਗਾ। ਉਸ ਤੋਂ ਬਾਅਦ ਫਿਰ ਡਲੀਨੋ ਪਹੁੰਚੂਗਾ। ਸੋ ਹਰ ਰੋਜ਼ ਆਪਾਂ ਤੁਹਾਨੂੰ ਅਪਡੇਟ ਕਰਦੇ ਰਹਾਂਗੇ। ਰਸਤੇ ਦੇ ਵਿੱਚ ਜਿੰਨੇ ਕੁ ਵੀ ਹੋਰ ਆਪਣੇ ਪੰਜਾਬੀ ਭੈਣ ਭਰਾ ਜਿਹੜੇ ਵੀ ਕੋਈ ਹਿਊਮਨ ਰਾਈਟਸ ਦੀ, ਹੱਕ ਸੱਚ ਦੀ ਗੱਲ ਕਰਦੇ ਹੈਗੇ ਆ, ਉਹ ਇਹਨਾਂ ਦੇ ਨਾਲ ਹਿੱਸਾ ਲੈ ਸਕਦੇ ਆ। ਬਹੁਤ ਸਾਰੇ ਜਿਹੜੇ ਵੀਰ ਆ ਉਹ ਤਾਂ ਕਹਿੰਦੇ ਵੀ ਅਸੀਂ ਸਾਰੇ ਦਿਨ ਹੀ ਚੱਲਣਾ ਹੈਗਾ ਆ, ਪੂਰੇ 20-25 ਦਿਨ। ਤੇ ਕੁਛ ਜਿਹੜੇ ਆ ਸੰਗਤਾਂ ਉਹ ਰਸਤੇ 'ਚ ਜੁੜਨਗੀਆਂ, ਫਿਰ ਹਟ ਜਾਣਗੀਆਂ, ਕਿਉਂਕਿ ਅੱਜ ਵੀਕਡੇ ਸੀ, ਬਹੁਤ ਸਾਰੇ ਲੋਕ ਕੰਮ ਤੇ ਹੁੰਦੇ ਆ, ਸਕੂਲਾਂ 'ਚ ਹੁੰਦੇ ਬੱਚੇ। ਸੋ ਆਉਣ ਵਾਲੇ ਦਿਨਾਂ 'ਚ ਇਹ ਵੱਧਦਾ ਜਾਏਗਾ। ਸੋ ਕੱਲ ਨੂੰ ਜਿੰਨੇ ਵੀ ਜਿਹੜੇ ਸਰੋਤੇ ਆ ਜੇ ਉੱਥੇ ਜੁਆਇਨ ਕਰ ਸਕਦੇ ਆ, ਘੱਟੋ ਘੱਟ ਇੱਕ ਦਿਨ ਹਿੱਸਾ ਜ਼ਰੂਰ ਹਰ ਇੱਕ ਨੂੰ ਇਸ ਈਵੈਂਟ 'ਚ ਪਾਉਣਾ ਚਾਹੀਦਾ, ਕਿਉਂਕਿ ਇਹ ਹਿਸਟੋਰੀਕਲ ਈਵੈਂਟ ਆ। ਕਿਤੇ ਨਹੀਂ ਦੁਨੀਆ ਦੇ ਵਿੱਚ ਹੋਇਆ, ਇਹ ਪਹਿਲੀ ਵਾਰੀ ਹੋਣਾ ਹੈਗਾ। 350 ਕਿਲੋਮੀਟਰ ਨਹੀਂ, ਮੀਲ ਤੁਰਨਾ ਹੈਗਾ ਆ, ਲਗਭਗ ਜਿਹੜੇ 25-26 ਦਿਨਾਂ ਦੇ ਵਿੱਚ। ਸੋ ਇਹਦੇ ਵਿੱਚ ਹਿੱਸਾ ਜ਼ਰੂਰ ਪਾਓ। ਤੇ ਕੱਲ ਨੂੰ ਜੇ ਹੋਰ ਕੋਈ ਆਪਣੇ ਭੈਣ ਭਰਾ ਇਹ ਜਾਂ ਬੱਚੇ ਇਹਦੇ ਵਿੱਚ ਐਡ ਹੋਣਾ ਚਾਹੁੰਦੇ ਆ, ਇੱਕ ਦਿਨ ਤੁਰਨਾ ਚਾਹੁੰਦੇ ਆ, ਹਰ ਰੋਜ਼ 10-12 ਮੀਲ ਤੁਰਦੇ ਆ, ਤੇ ਤੁਸੀਂ ਪੋਲੋ ਪਾਰਕ ਜਿਹੜਾ ਹੈਗਾ ਉੱਥੇ ਵੇਕਰਸਫੀਲਡ ਵਾਲਾ ਏਰੀਆ ਉੱਥੇ ਪਹੁੰਚ ਸਕਦੇ ਆ। ਉੱਥੋਂ ਇਹ ਸਵੇਰੇ ਮਾਰਚ ਤੁਰੂਗਾ, ਤੇ ਉਸ ਤੋਂ ਬਾਅਦ ਜੇ ਕੋਈ ਸੇਵਾ ਵੀ ਕਰ ਸਕਦਾ ਕਿਸੇ ਤਰ੍ਹਾਂ ਦੀ ਵੀ, ਪੈਸਿਆਂ ਦੀ ਕੋਈ ਨਹੀਂ ਮੰਗ ਰਿਹਾ, ਨਹੀਂ ਤਾਂ ਕਈ ਵਾਰੀ ਹੁੰਦਾ ਦੇਖੋ ਜੀ ਇਹ ਕੀ ਕਰੀ ਜਾਂਦੇ ਆ। ਸੋ ਸੇਵਾ ਕੋਈ ਲੰਗਰ ਦੀ, ਪਾਣੀ ਦੀ, ਕੁਝ ਵੀ ਕਰਨਾ ਚਾਹੁੰਦਾ ਰਸਤੇ 'ਚ, ਉਹ ਕਰ ਸਕਦੇ ਹੋ। ਤੇ ਹੋਰ ਜਾਣਕਾਰੀ ਦੇ ਲਈ jekara.org ਦੇ ਉੱਤੇ ਜਾ ਕੇ ਉਹਨਾਂ ਦੇ ਫੋਨ ਨੰਬਰ ਵਗੈਰਾ ਸਾਰੇ ਹੈਗੇ ਆ, ਉਹ ਤੁਸੀਂ ਉਹਨਾਂ ਨੂੰ ਕਾਲ ਵੀ ਕਰ ਸਕਦੇ ਹੋ। ਜੀ ਜੀ। ਤੇ ਆਪਣਾ ਹਰਜੋਤ ਸਿੰਘ ਜੀ, ਜਿਹੜਾ ਖਬਰਾਂ ਦਾ ਸਮਾਂ ਜੀ ਉਹ ਸਮਾਪਤੀ ਵਾਲਾ ਤੇ ਜਾਂਦੇ ਸਟਾਕ ਤੇ ਕਰੰਸੀ ਦੀ ਜਿਹੜੀ ਜਾਣਕਾਰੀ ਜੀ ਉਹ ਵੀ ਦਿੰਦੇ ਚਲੇ। ਜੀ ਜੀ, ਸਟਾਕ ਤੋਂ ਪਹਿਲਾਂ ਇੱਕ ਖਬਰ ਜ਼ਰੂਰ ਆਪਾਂ ਸਾਂਝੇ ਕਰਦੇ ਜਾਈਏ ਵੀ ਇੱਕ ਅਮਰੀਕਾ ਦੇ ਵਿੱਚ FBI ਨੇ ਅਫਗਾਨੀ ਮੂਲ ਦਾ ਬੰਦਾ ਅਰੈਸਟ ਕੀਤਾ ਹੈ, ਜਿਹੜਾ ਕਿ ਹਥਿਆਰ ਇਕੱਠੇ ਕਰ ਰਿਹਾ ਸੀ। ਨਾਸਰ ਅਹਿਮਦ ਤਹਵੇਦੀ, 27 ਸਾਲਾਂ ਦਾ ਸਿਟੀਜ਼ਨ ਆ, ਅਫਗਾਨਿਸਤਾਨ ਦਾ, ਓਕਲਾਹੋਮਾ ਸਿਟੀ ਓਕਲਾਹੋਮਾ 'ਚ ਰਹਿੰਦਾ ਸੀ, ਤੇ ਆਈਸਿਸ ਜਿਹੜੀ ਆ ਉਹਨਾਂ ਤੋਂ ਬਹੁਤ ਮੋਟੀਵੇਟਡ ਸੀ। FBI ਦੇ ਡਾਇਰੈਕਟਰ ਕ੍ਰਿਸਟੋਫਰ ਰੇ ਨੇ ਦੱਸਿਆ ਵੀ ਇਲੈਕਸ਼ਨ ਡੇ ਵਾਲੇ ਦਿਨ ਇਸ ਨੇ ਜਿਹੜਾ ਆ ਕੋਈ ਵੱਡਾ ਕਾਂਡ ਕਰਨਾ ਸੀ, ਗੋਲੀਆਂ ਵਗੈਰਾ ਚਲਾਉਣੀਆਂ ਸੀਗੀਆਂ। ਸੋ ਲੱਕਲੀ FBI ਉਸ ਨੂੰ ਅਰੈਸਟ ਕਰਨ ਦੇ ਵਿੱਚ ਕਾਮਯਾਬ ਹੋ ਗਈ ਹੈਗੀ ਆ, ਕਿਉਂਕਿ ਕਹਿੰਦੇ ਉਸਨੇ ਆਪਣਾ ਜਿਹੜਾ ਸਾਰਾ ਸਮੂਨ ਵੀ ਇਕੱਠਾ ਕਰਨਾ ਸ਼ੁਰੂ ਕੀਤਾ ਹੋਇਆ ਸੀ ਵੀ ਅਸੀਂ ਵੇਚ ਕੇ ਜਿਹੜਾ ਆ ਇੱਥੋਂ ਚਲੇ ਜਾਣਾ ਹੈਗਾ ਆ। ਸੋ ਲੱਕਲੀ ਕੋਈ ਅਣਸਕਾਮੀ ਜਿਹੜੀ ਘਟਨਾ ਆ ਉਹ ਤੋਂ ਜਿਹੜੇ ਆ ਆਪਾਂ ਬਚ ਗਏ ਹੈਗੇ ਆ। ਸੋ ਦੇਖੋ ਇਦਾਂ ਦੇ ਬੰਦੇ ਇੱਕ ਤਾਂ ਭਲਾ ਕਰਦੇ ਆ ਅਮਰੀਕਾ ਵਾਲੇ ਵੀ ਉੱਥੋਂ ਲਿਆ ਕੇ ਇੱਥੇ ਸੈਟਲ ਕਰੋ, ਤੇ ਦੂਸਰਾ ਜਦੋਂ ਫਿਰ ਇਦਾਂ ਦਾ ਬੰਦਾ ਜਿਹੜਾ ਕੋਈ ਗਲਤ ਕੰਮ ਕਰਦਾ ਹੈਗਾ ਤੇ ਉਹਦੇ ਨਾਲ ਫਿਰ ਬਦਨਾਮੀ ਵੀ ਬਹੁਤ ਹੁੰਦੀ ਆ, ਤੇ ਕਈ ਵਿਚਾਰੇ ਜਿਹੜੇ ਆ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਕਿਸੇ ਪੋਲਿਟਿਕਸ ਨਾਲ, ਉਹ ਮਾਰੇ ਵੀ ਜਾਂਦੇ ਹੈਗੇ ਆ ਜੀ। ਸਟਾਕ ਮਾਰਕੀਟ ਜੇ ਦੇਖਿਆ ਜਾਵੇ, S&P ਇੰਡੈਕਸ ਜਿਹੜਾ ਆ ਉਹ ਰੈਕੋਰਡ ਲੈਵਲ ਦੇ ਉੱਤੇ ਅੱਜ ਕਲੋਜ਼ ਹੋਇਆ ਹੈਗਾ। ਡਾਓ ਜੋਨ ਇੰਡਸਟਰੀਅਲ ਜਿਹੜਾ ਆ ਉਹ ਵੀ ਜਿੱਦਾਂ ਕਾਫੀ ਅੱਪ ਗਿਆ, 431.63 ਤੇ ਕਲੋਜ਼ ਹੋਇਆ 42,512 ਤੇ। S&P ਇੰਡੈਕਸ ਅੱਪ ਗਿਆ 40.91 ਤੇ ਕਲੋਜ਼ ਹੋਇਆ 5792.04 ਤੇ। ਨੈਸਡੈਕ ਜਿਹੜਾ ਟੈਕਨੋਲੋਜੀ ਬੇਸਡ ਜਿਹੜਾ ਹੈਗਾ ਆ ਉਹ ਅੱਪ ਗਿਆ 108.70 ਤੇ ਕਲੋਜ਼ ਹੋਇਆ 18,291.62 ਦੇ ਉੱਤੇ। ਜੀ ਜੇ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 37 ਸੈਂਟ ਦੇ ਬਰਾਬਰ, ਇੰਡੀਆ ਦੇ 93 ਰੁਪਏ ਤੇ 97 ਪੈਸਿਆਂ ਦੇ ਬਰਾਬਰ, ਲਗਭਗ 84 ਰੁਪਏ ਦੇ ਬਰਾਬਰ, ਤੇ ਪਾਕਿਸਤਾਨ ਦੇ 277 ਰੁਪਏ 62 ਪੈਸਿਆਂ ਦੇ ਬਰਾਬਰ ਇੱਕ US ਡਾਲਰ ਦੀ ਕੀਮਤ ਰਹੀ ਹੈ ਜੀ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ। ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ US।